ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਸਿਆਸਤ ਸਾਡੇ ਮੁਲਕ ਦੀ ਅਜਿਹੀ ਖੇਡ ਹੈ ਜਿਹੜੀ ਇੱਕ ਖਾਸ ਤੇ ਰਈਸ ਤਬਕੇ ਲਈ ਮਖਸੂਸ ਹੈ। ਇਸ ਖੇਡ ਦੇ ਖਿਡਾਰੀ ਵੀ ਖਾਸ ਹੀ ਹੁੰਦੇ ਨੇ। ਜੇਕਰ ਕੋਈ ਮਾੜੀ ਬਰਾਦਰੀ ਨਾਲ ਤਾਲਕ ਰੱਖਦਾ ਹੈ ਤਾਂ ਫਿਰ ਤਗੜੀ ਬਰਾਦਰੀ ਵਾਲਿਆਂ ਦਾ ਹੁੱਕਾ ਤਾਂ ਭਰ ਸਕਦਾ ਹੈ, ਉਹਨਾਂ ਦੇ ਬਰਾਬਰ ਰੰਗਲੇ ਮੰਜੇ ਉੱਤੇ ਕਦੀ ਨਹੀਂ ਬਹਿ ਸਕਦਾ, ਭਾਵੇਂ ਉਹਦਾ ਕੱਦ ਕਾਠ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ। ਇਸੇ ਤਰ੍ਹਾਂ ਸਿਆਸਤ ਦੀ ਸ਼ਤਰੰਜ ਵੀ ਉਹ ਤਗੜੇ ਖਾਨਦਾਨਾਂ ਨਾਲ ਤਾਲਕ ਰੱਖਣ ਵਾਲੇ ਖੇਡ ਸਕਦੇ ਨੇ ਜਿਨ੍ਹਾਂ ਦੇ ਪੱਲੇ ਮਾਲ ਦੌਲਤ ਦੇ ਨਾਲ ਨਾਲ ਡੰਡੀ ਪੱਟੀ ਕਾਇਮ ਹੋਣ ਵਾਲਾ ਲਾਇਸੈਂਸ ਵੀ ਹੋਵੇ, ਜਿਹੜੇ ਵੱਡੇ ਛੋਟੇ ਮੁਕੱਦਮਿਆਂ ਦਾ ਭਾਰ ਚੱਲ ਸਕਦੇ ਹੋਣ, ਕਬਜ਼ਿਆਂ ਤੋਂ ਲੈ ਕੇ ਬੰਦੇ ਛੰਦੇ ਵੀ ਮਾਰ ਲੈਂਦੇ ਹੋਣ। ਜੇ ਕਦੀ ਇਹਨਾਂ ਉੱਤੇ ਮਾੜਾ ਵੇਲਾ ਆ ਜਾਵੇ ਤਾਂ ਫਿਰ ਬਿਮਾਰੀ ਦਾ ਪੱਜ ਲਾ ਕੇ ਇਲਾਜ ਦੇ ਬਹਾਨੇ ਮੁਲਕੋਂ ਨੱਸ ਵੀ ਸਕਦੇ ਹੋਣ, ਜਾਂ ਫਿਰ ਜੇਲ੍ਹ ਦੀ ਥਾਵੇਂ ਹਸਪਤਾਲ ਵਿੱਚ ਵੇਲਾ ਟਪਾ ਸਕਣ। ਸੱਜਣੋ, ਸਾਡੀ ਸਿਆਸਤ ਤੇ ਨਾਮ ਨਿਹਾਦ ਜਮਹੂਰੀਅਤ ਦਾ ਤਾਰਫ ਇਹਨਾਂ ਕੋਈ ਹੈ ਜਿਹਦੇ ਗੀਤ ਗਾਉਣ ਵਾਲੇ ਤੇ ਖੂਬੀਆਂ ਬਿਆਨ ਕਰਨ ਵਾਲੇ ਵੀ ਉਹੋ ਹੀ ਨੇ ਜਿਹੜੇ ਇਸ ਖਾਸ ਤਬਕੇ ਦਾ ਹੁੱਕਾ ਭਰਦੇ ਨੇ ਜਾਂ ਫਿਰ ਮਰਾਸਪੂਣਾ ਕਰਕੇ ਵਜ਼ੀਫਾ ਲੈਂਦੇ ਨੇ। ਹਾਲੀਆ ਚੋਣਾਂ ਵਿੱਚ ਵੀ ਇਹੋ ਹੀ ਨਜ਼ਰ ਆਇਆ। ਸਭੇ ਸਿਆਸੀ ਜਮਾਤਾਂ ਨੇ ਉਸ ਮਖਸੂਸ ਤਬਕੇ ਨਾਲ ਜੁੜੇ ਖਿਡਾਰੀਆਂ ਨੂੰ ਹੀ ਟਿਕਟ ਦਿੱਤੇ ਜਿਹੜੇ ਚੋਣਾਂ ਦੇ ਨਾਲ ਨਾਲ ਡਾਂਗ ਸੋਟਾ ਵੀ ਕਰ ਸਕਦੇ ਸਨ। ਸੋ ਇਹ ਚੋਣਾਂ ਵੀ ਇੰਝ ਹੀ ਸਨ ਜਿਵੇਂ ਹਮੇਸ਼ਾ ਹੁੰਦੀਆਂ ਆਈਆਂ ਨੇ। ਅਸਲੇ ਦੀ ਨੁਮਾਇਸ਼ ਵੀ ਹੋਈ ਅਤੇ ਸਰੇਆਮ ਨੋਟ ਵੀ ਵੰਡੇ ਗਏ, ਅਤੇ ਜਿਨ੍ਹਾਂ ਤੈਅਸ਼ੁਦਾ ਅਸੂਲਾਂ ਤੇ ਕਾਨੂੰਨ ਰਾਹੀਂ ਚੋਣਾਂ ਲੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕੁਝ ਵੀ ਨਾ ਲੱਭਿਆ। ਬਦਮਾਸ਼ਾਂ ਦੀ ਤਾਕਤ ਦਾ ਅਜ਼ਾਬ ਅਤੇ ਚੋਣਾਂ ਵਿੱਚ ਹਰ ਵਾਰੀ ਵਿਖਾਏ ਜਾਣ ਵਾਲੇ ਝੂਠੇ ਖਾਬ ਮੇਰੇ ਦੇਸ਼ ਉੱਤੇ ਸ਼ੁਰੂ ਤੋਂ ਹੀ ਕਾਲੇ ਬੱਦਲ ਬਣ ਕੇ ਹਨੇਰ ਘੋੜੀ ਖੋਤੇ ਨੇ। ਇਹਨਾਂ ਸੱਚੀਆਂ ਅਤੇ ਕੌੜੀਆਂ ਗੱਲਾਂ ਨੂੰ ਘੜੀ ਪਲ ਵਾਸਤੇ ਵੱਖ ਰੱਖ ਕੇ ਜੇ ਅਸੀਂ ਜ਼ਿਮਨੀ ਚੋਣਾਂ ਦਾ ਜਾਇਜ਼ਾ ਲਈਏ ਤਾਂ ਨਤੀਜਿਆਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਸਾਡੇ ਸਮਾਜ ਲਈ ਕਿਸੇ ਕਾਤਲ ਜ਼ਹਿਰ ਤੋਂ ਘੱਟ ਨਹੀਂ। ਕੀ ਤੁਸੀਂ ਇਹਨੂੰ ਜਮਹੂਰੀਅਤ ਦਾ ਨਾਂ ਦਿਓਗੇ ਕਿ ਕਿਸੇ ਇੱਕ ਜਮਾਤ ਦੇ ਟਿਕਟ ਉੱਤੇ ਜਿੱਤ ਕੇ ਆਉਣ ਵਾਲੇ ਦਰਜਨਾਂ ਬੰਦਿਆਂ ਦੇ ਜ਼ਮੀਰਾਂ ਦੀ ਬੋਲੀ ਲਾਈ ਜਾਵੇ ਅਤੇ ਫਿਰ ਉਹ ਮੈਂਬਰ ਗੰਦੇ ਜਹਾਨ ਦੇ ਕੰਜਰਾਂ ਹਾਰ ਆਪਣੀਆਂ ਗੈਰਤਾਂ ਦੇ ਸੌਦੇ ਵੀ ਕਰ ਲੈਣ ਅਤੇ ਤੁਸੀਂ ਇਹਨਾਂ ਬਗੈਰਤਾਂ ਦੇ ਮੋਢਿਆਂ ਉੱਤੇ ਚੜ੍ਹ ਕੇ ਇਕਤਦਾਰ ਦੀ ਕੁਰਸੀ 'ਤੇ ਵੀ ਬਹਿ ਜਾਓ ਅਤੇ ਆਖੋ ਕਿ ਅਸੀਂ ਜਮਹੂਰੀ ਤਰੀਕੇ ਨਾਲ ਆਏ ਹਾਂ। ਲੱਖ ਦੀ ਲਾਨਤ ਇਸ ਜਮਹੂਰੀ ਤਰੀਕੇ ਉੱਤੇ ਅਤੇ ਇਹਨੂੰ ਜਮਹੂਰੀ ਆਖਣ ਵਾਲੇ ਬੇਸ਼ਰਮਾਂ ਉੱਤੇ ਵੀ। ਫਿਰ ਅੱਗੇ ਜਾ ਕੇ ਜਦ ਇਹ ਕੰਜਰ ਡੀ-ਸੀਟ ਹੁੰਦੇ ਨੇ ਅਤੇ ਨਵਾਜ਼ ਲੀਗ ਸਣੇ ਇਕਤਦਾਰ ਦੇ ਸਾਰੇ ਮਾਸਟਰ ਜ਼ਿਮਨੀ ਇਲੈਕਸ਼ਨਾਂ ਲਈ ਟਿਕਟਾਂ ਵੀ ਇਹਨਾਂ ਬੇਜ਼ਮੀਰਾਂ ਨੂੰ ਹੀ ਦਿੰਦੇ ਨੇ। ਮਰੀਮ ਨਵਾਜ਼ ਸਣੇ ਸਾਰੇ ਵੱਡੇ ਅਖਵਾਨ ਵਾਲੇ ਲੀਡਰ ਟਿਕਾ ਕੇ ਇੰਤਖਾਬੀ ਮੁਹਿੰਮ ਚਲਾਉਂਦੇ ਨੇ ਅਤੇ ਅੱਡੀਆਂ ਚੁੱਕ ਚੁੱਕ ਕੇ ਇਹਨਾਂ ਗੰਦੇ ਆਂਡਿਆਂ ਨੂੰ ਕੁਤਬ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਨਹੀਂ, ਐਤਕੀ ਪਹਿਲੀ ਵਾਰੀ ਇੰਝ ਹੋਇਆ ਕਿ ਸਾਡੀ ਕੌਮ ਨੇ ਮਾੜਾ ਜਿਹਾ ਸੋਚਣ ਵੱਲ ਵੀ ਧਿਆਨ ਦਿੱਤਾ। ਕੌਮ ਨੇ ਸੋਚਿਆ ਕਿ ਜਿਹੜੇ ਬੰਦੇ ਆਪਣਾ ਜ਼ਮੀਰ ਵੇਚ ਕੇ ਤਗੜੇ ਨਾਲ ਰਲ ਜਾਂਦੇ ਨੇ, ਜਿਹੜੇ ਬਗੈਰਤ ਜ਼ਮੀਰਾਂ ਦੇ ਸੌਦੇ ਕਰਦੇ ਨੇ, ਕੀ ਕੱਲ੍ਹ ਨੂੰ ਉਹ ਆਪਣੀ ਧਰਤੀ ਦਾ ਸੌਦਾ ਨਹੀਂ ਕਰਨਗੇ? ਧਰਤੀ ਜਿਹੜੀ ਮਾਂ ਹੁੰਦੀ ਹੈ। ਯਾਦ ਜੇ ਇੱਕ ਅਮਰੀਕੀ ਅਹੁਦੇਦਾਰ ਨੇ ਪਾਕਿਸਤਾਨੀ ਬਾਰੇ ਕੀ ਆਖਿਆ ਸੀ ਕਿ ਪਾਕਿਸਤਾਨੀ ਲੋਕ $10 ਪਿੱਛੇ ਆਪਣੀ ਮਾਂ ਦਾ ਵੀ ਸੌਦਾ ਕਰ ਲੈਂਦੇ ਨੇ, ਅਤੇ ਉਦੋਂ ਦੇ ਬੇਗੈਰਤ ਹੁਕਮਰਾਨਾਂ ਇਸ ਗੱਲ ਉੱਤੇ ਚੁੱਪ ਹੀ ਵੱਟੀ ਰੱਖੀ ਸੀ। ਅੱਜ ਸੋਚੋ ਕਿ ਉਸ ਅਮਰੀਕੀ ਨੇ ਗੱਲ ਆਪਣੇ ਤਜਰਬੇ ਬਾਰੇ ਕੀਤੀ ਹੋਏਗੀ ਅਤੇ ਉਹਨੂੰ ਮਿਲੇ ਹੀ ਨਜ਼ੀਰ ਚੌਹਾਨ ਅਤੇ ਅਉਣ ਚੌਧਰੀ ਜਾਂ ਲੋਕ ਹੋਣਗੇ ਜਿਹੜੇ ਕਦੀ ਕਿਸੇ ਦੇ ਸੱਕੇ ਨਹੀਂ ਹੁੰਦੇ। ਇਹ ਉਹਨਾਂ ਦੇ ਨਾਲ ਹੀ ਹੋਣਗੇ ਜਿਹੜੇ ਇਹਨਾਂ ਦਾ ਮੁੱਲ ਲਾਵਣਗੇ। ਨਾ ਇਹਨਾਂ ਦਾ ਕੋਈ ਜ਼ਮੀਰ ਅਤੇ ਨਾ ਕੋਈ ਗੈਰਤ। ਉਹ ਅਮਰੀਕੀ ਮਿਲਿਆ ਹੁੰਦਾ ਮੇਰੇ ਜਾਂ ਕਿਸੇ ਗੈਰਤਮੰਦ ਪੰਜਾਬੀ ਨੂੰ ਅਤੇ ਮੈਂ ਦੱਸਦਾ ਕਿ ਅਣਖ ਅਤੇ ਗੈਰਤ ਕੀ ਹੁੰਦੀ ਹੈ। ਉਹਦੇ ਥੱਲਿਓਂ ਬਾਂਹ ਪਾ ਕੇ ਉਹਦੀ ਜੀਭ ਖਿੱਚ ਲੈਂਦਾ ਜਿਹਨੇ ਪਾਕਿਸਤਾਨੀਆਂ ਬਾਰੇ ਗੰਦ ਬਕਿਆ ਸੀ। ਪਰ ਉਹਦਾ ਵਾਹ ਹੀ ਉਹਨਾਂ ਬਗੈਰਤ ਨਾਲ ਪਿਆ ਹੋਵੇਗਾ ਜਿਨ੍ਹਾਂ ਦੇ ਕੋਲੋਂ ਵੀ ਕਦੇ ਗੈਰਤ ਨਹੀਂ ਲੰਘੀ। ਬਹਰਹਾਲ ਸਾਡੀ ਲੋਕਾਈ ਨੇ ਇਸ ਵਾਰੀ ਗੈਰਤਮੰਦ ਹੋਣ ਦਾ ਸਬੂਤ ਦਿੰਦਿਆਂ ਇਹਨਾਂ ਜ਼ਮੀਰ ਫਰੋਸ਼ਾਂ ਨੂੰ ਚੰਗੀ ਤਰ੍ਹਾਂ ਦੱਸਿਆ ਹੈ ਕਿ ਹੁਣ ਉਹ ਵੇਲਾ ਗਿਆ ਜਦੋਂ ਲੋਕ ਕਿਸੇ ਸਿਆਸੀ ਜਮਾਤ ਦੀ ਗੁਲਾਮੀ ਵਿੱਚ ਖੰਭੇ ਨੂੰ ਵੀ ਵੋਟ ਪਾ ਛੱਡਦੇ ਸਨ। ਬਹਰਹਾਲ ਹਾਲੇ ਹਕੀਕੀ ਜਮਹੂਰੀਅਤ ਦਾ ਪੈਂਡਾ ਤਾਂ ਬਹੁਤ ਲੰਮਾ ਹੈ, ਪਰ ਮਾੜਾ ਮਾੜਾ ਚਾਨਣ ਜ਼ਰੂਰ ਵਹਾਲੀ ਦੇ ਰਿਹਾ ਹੈ। ਅਗਲੀ ਗੱਲ ਮੈਂ ਸੋਸ਼ਲ ਮੀਡੀਆ ਉੱਤੇ ਬੈਠੇ ਉਹਨਾਂ ਮਰਾਸੀਆਂ ਬਾਰੇ ਵੀ ਕਰਨਾ ਚਾਹਾਂਗਾ ਜਿਹੜੇ ਸੋਚ ਸਮਝ ਤੁਆਰੀ ਹੋ ਕੇ ਆਪਣੀ ਜਹਾਲਤ ਰਾਹੀਂ ਪਤਾ ਨਹੀਂ ਕੀ ਬਕ ਰਹੇ ਨੇ। ਇਹਨਾਂ ਦੀਆਂ ਝੂਠੀਆਂ ਅਨਾਵਾਂ ਹੱਕ ਸੱਚ ਦੀਆਂ ਦਲੀਲਾਂ ਉੱਤੇ ਇੰਝ ਗਾਲਬ ਆ ਗਈਆਂ ਨੇ ਜਿਵੇਂ ਕਿਸੇ ਇਹਨਾਂ ਕੋਲੋਂ ਸੋਚਣ ਸਮਝਣ ਦੀ ਤਾਕਤ ਹੀ ਖੋਹ ਲਈ ਹੋਏ। ਇਹਨਾਂ ਨੂੰ ਦੌਲਤ ਸ਼ਾਹ ਦੇ ਚੂਹੇ ਬਣਾ ਦਿੱਤਾ ਹੋਵੇ। ਨਵੇਂ ਕੁੜੀ ਮੁੰਡਿਆਂ ਦੀ ਤਾਂ ਗੱਲ ਹੀ ਛੱਡੋ, ਵਧੇਰੀ ਉਮਰ ਦੇ ਸਿਆਣੇ ਬਣੇ ਸਾਫੀ ਸਮਝੇ ਜਾਣ ਵਾਲੇ ਵੀ ਸਿਆਸੀ ਜਮਾਤਾਂ ਦੇ ਮਰਾਸੀ ਬਣੇ ਹੋਏ ਨੇ। ਇੰਝ ਲੱਗਦਾ ਹੈ ਜਿਵੇਂ ਪੈਸੇ ਦੇ ਲਾਲਚ ਨੇ ਇਹਨਾਂ ਦੀ ਅਕਲ ਹੀ ਮਾਰ ਛੱਡੀ ਹੋਵੇ। ਇੰਝ ਹੀ ਨੈਸ਼ਨਲ ਮੀਡੀਆ ਵੱਲ ਝਾਤ ਪਾਓ ਅਤੇ ਤੁਹਾਨੂੰ ਸਾਫ਼ ਨਜ਼ਰ ਆ ਜਾਏਗਾ ਕਿ ਕਿਹੜੇ ਚੈਨਲ ਅਤੇ ਅਖਬਾਰ ਨੂੰ ਕਿੰਨਾ ਮਾਲ ਪਾਣੀ ਲਾਇਆ ਗਿਆ ਹੈ। ਜਦ ਹਾਲਾਤ ਇਹ ਹੋਣਗੇ ਤਾਂ ਫਿਰ ਤੁਸੀਂ ਕਿਵੇਂ ਉਮੀਦ ਲਾ ਸਕਦੇ ਹੋ ਕਿ ਅਸੀਂ ਆਉਣ ਵਾਲੇ ਵੇਲੇ ਵਿੱਚ ਇੱਕ ਜ਼ਿੰਦਾ ਕੌਮ ਦੇ ਰੂਪ ਵਿੱਚ ਆਪਣਾ ਮੁਕਾਮ ਬਣਾ ਸਕਾਂਗੇ? ਸੱਜਣੋ ਅਤੇ ਮਿੱਤਰੋ, ਅਖੀਰ ਉੱਤੇ ਮੈਂ ਸਭ ਸੰਗੀਆਂ ਅਤੇ ਦੋਸਤਾਂ ਨੂੰ ਆਖਾਂਗਾ ਕਿ ਆਪਣੀ ਗੈਰਤ ਉੱਤੇ ਕਦੀ ਸਮਝੌਤਾ ਨਾ ਕਰਨਾ। ਇਹ ਗੈਰਤ ਹੀ ਇੱਕ ਪੰਜਾਬੀ ਦੀ ਪੱਗ ਹੈ। ਆਪਣੀ ਪੱਗ ਦਾ ਸ਼ਿਮਲਾ ਪੈਸੇ ਲੈ ਕੇ ਵੇਚਣ ਵਾਲਾ
ਕਦੀ ਗੈਰਤਮੰਦ ਪੰਜਾਬੀ ਨਹੀਂ ਹੋ ਸਕਦਾ ਤੇ ਨਾ ਹੀ ਉਹ ਗੈਰਤਮੰਦ ਮਾਂ ਦਾ ਪੁੱਤਰ ਹੋ ਸਕਦਾ ਹੈ ਜਿਹੜਾ ਆਪਣੀ ਅਣਖ ਵੇਚ ਕੇ ਕਿਸੇ ਦੀ ਗੁਲਾਮੀ ਕਰ ਲਵੇ। ਉਹ ਦੁੱਲੇ ਭੱਟੀ ਤੇ ਖਰਲ ਦਾ ਵਾਰਸ ਵੀ ਨਹੀਂ ਹੋ ਸਕਦਾ ਜਿਹੜਾ ਆਪਣੀਆਂ ਆਜ਼ਾਦ ਸੋਚਾਂ ਨੂੰ ਕਿਸੇ ਖਾਸ ਸਿਆਸੀ ਮਫਾਦ ਦੇ ਕਿੱਲੇ ਨਾਲ ਬਣ ਕੇ ਆਪ ਬਾਂਦਰ ਵਾਂਗੂ ਨੱਚਦਾ ਫਿਰੇ। ਤੁਸੀਂ ਸਿਆਸੀ ਨਜ਼ਰੀਏ ਜ਼ਰੂਰ ਰੱਖੋ, ਇਹਦੇ ਉੱਤੇ ਖੁੱਲ੍ਹ ਕੇ ਗੱਲ ਵੀ ਕਰੋ, ਪਰ ਆਪਣੇ ਗਿਰਬਾਨ ਅੰਦਰ ਝਾਤ ਪਾਓ ਕਿ ਤੁਹਾਡੀ ਸੋਚ ਆਜ਼ਾਦ ਤਾਂ ਹੈ, ਤੁਸੀਂ ਕਿਸੇ ਦੀ ਗੁਲਾਮੀ ਤਾਂ ਨਹੀਂ ਕਰ ਰਹੇ ਹੋ, ਤੁਸੀਂ ਆਪਣਾ ਸ਼ਊਰ ਕਿਸੇ ਵਡੇਰੇ ਅੱਗੇ ਵੇਚ ਤਾਂ ਨਹੀਂ ਦਿੱਤਾ, ਕਿਧਰੇ ਤੁਸੀਂ ਵੀ ਉਹਨਾਂ ਦੇ ਵਿੱਚ ਸ਼ੁਮਾਰ ਤਾਂ ਨਹੀਂ ਕੀਤੇ ਜਾ ਰਹੇ ਜਿਨ੍ਹਾਂ ਬਾਰੇ ਉਸ ਅਮਰੀਕੀ ਆਖਿਆ ਸੀ ਕਿ ਪਾਕਿਸਤਾਨੀ $10 ਪਿੱਛੇ ਆਪਣੀ ਮਾਂ ਵੇਚ ਸਕਦੇ ਨੇ। ਕਾਸ਼ ਉਦੋਂ ਕੋਈ ਗੈਰਤਮੰਦ ਹਾਕਮ ਹੁੰਦਾ ਤੇ ਪਾਕਿਸਤਾਨੀ ਉੱਤੇ ਭੌਂਕਣ ਵਾਲੇ ਉਸ ਅਮਰੀਕੀ ਨੂੰ ਦੱਸਦਾ ਕਿ ਗੈਰਤ ਕੀ ਹੁੰਦੀ ਹੈ। ਰੱਬ ਸੋਹਣਾ ਸਾਡੀ ਕੌਮ ਨੂੰ ਅਜਿਹੇ ਬਗੈਰਤਾ ਤੋਂ ਬਚਾਏ ਜਿਹੜੇ ਆਪਣੇ ਜ਼ਮੀਰ ਸਣੇ ਹਰ ਸ਼ੈ ਦਾ ਸੌਦਾ ਕਰ ਲੈਂਦੇ ਨੇ। ਇਜਾਜ਼ਤ ਦਿਓ, ਰੱਬ ਰਾਖਾ।